ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰਾਂਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 9202137130, UK ਦੇ ਲਈ 3300101100, 3300101100, ਜਰਮਨੀ ਦੇ ਲਈ 51180904041511 80904041, ਫਰਾਂਸ ਦੇ ਲਈ 3318014255, 33180142 ਆਸਟ੍ਰੇਲੀਆ ਦੇ ਲਈ 612080805601, 612080805601। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਿਹੜੀ ਅਸੀਂ ਅੱਜ ਦੇ ਦਿਨ ਗੱਲਬਾਤ ਕਰਵਾਉਂਦੇ ਹਾਂ ਬਲਤੇਜ ਪੰਨੂ ਜੀ ਹੁਣਾਂ ਦੇ ਨਾਲ, ਅਤੇ ਉਹ ਸਾਨੂੰ ਦੱਸਦੇ ਨੇ ਕਿ ਪੰਜਾਬ ਭਾਰਤ ਦੇ ਵਿੱਚ ਕਿਹੜੀਆਂ ਖਬਰਾਂ ਆ, ਉਹਨਾਂ ਦੇ ਪਿੱਛੇ ਕੀ ਛਿਪਿਆ ਆ, ਉਹ ਸਾਡੇ ਨਾਲ ਉਹ ਗੱਲਬਾਤ ਕਰਦੇ ਨੇ। ਅਤੇ ਇਸ ਟਾਈਮ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਹੈ, ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500, 4082722500। ਤੁਸੀਂ ਇਹਨਾਂ ਦੇ ਕੋਲੋਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਆ ਉਹ ਕਰਵਾ ਸਕਦੇ ਹੋ। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ, ਗੁਰਜੀਤ ਸਿੰਘ ਝਾਮਪੁਰ, ਸਤਨਾਮ ਸਿੰਘ ਸ਼ੇਰਗਿੱਲ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ, ਕੋਈ ਬਿਜ਼ਨਸ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਣ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ 4087227698, 4087227698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਗੱਲਬਾਤ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਕਰਦੇ ਹਾਂ। ਅਤੇ ਜਿਵੇਂ ਆਪਾਂ ਜਾਣਦੇ ਹਾਂ, ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਹੁਣਾਂ ਦੇ ਨਾਲ ਜਿਹੜਾ ਅੱਜ ਦਾ ਦਿਨ, ਕਿਉਂਕਿ ਤੁਹਾਡੇ ਆਲਰੇਡੀ ਜਿਹੜੀ ਉੱਥੇ 23 ਮਾਰਚ ਆ ਉਹ ਹੋ ਚੁੱਕੀ ਆ, ਸੋ ਸ਼ੁਰੂਆਤ ਕਰਦੇ ਹਾਂ ਆਪਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੁਣਾਂ ਨੂੰ ਜਿਹੜੇ ਸ਼ਰਧਾਂਜਲੀ ਭੇਂਟ ਕਰਦੇ ਹਾਂ, ਉਹਨਾਂ ਦੇ ਜਿਹੜੇ ਵਿਚਾਰਧਾਰਾ ਦੇ ਉੱਤੇ ਹੀ ਅਰਦਾਸ ਕਰਦੇ ਵੀ ਸਾਰੇ ਜਣੇ ਉੱਦਾਂ ਦੀ ਵਿਚਾਰਧਾਰਾ ਲੈ ਕੇ ਉਸ ਪਾਸੇ ਨੂੰ ਜੁੜਨ। ਅਤੇ ਨਾਲ ਹੀ ਇਹ ਵੀ ਪੁੱਛਣਾ ਚਾਹਾਂਗੇ ਵੀ ਕੀ ਕੀ ਸਰਗਰਮੀਆਂ ਪੰਜਾਬ ਦੇ ਵਿੱਚ ਇਸ ਦਿਨ ਦੇ ਉੱਤੇ ਚੱਲ ਰਹੀਆਂ। ਬਿਲਕੁਲ ਜੀ, ਅੱਜ ਜਿਹੜੇ ਮਹਾਨ ਸ਼ਹੀਦ ਨੇ ਜੀ, 3 ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਹੋਰਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ ਜੀ। ਇਹ ਮਹਾਨ ਲੋਕ ਜਿਹੜੇ ਕਿ ਖਾਸ ਤੌਰ ਦੇ ਉੱਤੇ ਸ਼ਹੀਦ ਭਗਤ ਸਿੰਘ ਹੋਰੀ ਬੜੀ ਛੋਟੀ ਉਮਰ ਦੇ ਵਿੱਚ ਅੱਜ ਦੇ ਦਿਨ ਜਿਹੜਾ ਉਹ ਸ਼ਹੀਦੀ ਉਹਨਾਂ ਨੇ ਪ੍ਰਾਪਤ ਕੀਤੀ ਸੀਗੀ। ਇੱਕ ਜਿਹੜੀ ਸਾਜ਼ਿਸ਼ ਦੇ ਤਹਿਤ ਤੁਸੀਂ ਕਹ ਲਓ ਕਿ ਜਿਹੜੇ ਪੋਲੀਟੀਸ਼ੀਅਨ ਨੇ, ਜਿਹੜੇ ਸਿਆਸਤਦਾਨ ਨੇ, ਜਿਉਂ ਮੁਲਕ ਆਜ਼ਾਦ ਹੋਇਆ, ਉਹਨਾਂ ਨੇ ਇਹ ਜਿਹੜੇ ਮਹਾਨ ਸ਼ਹੀਦ ਨੇ ਜੀ, ਉਹਨਾਂ ਦੀ ਜਿਹੜੀ ਵਿਚਾਰਧਾਰਾ ਸੀ, ਉਹਨਾਂ ਨੂੰ ਤਾਂ ਕਿਸੇ ਖੂੰਜੇ ਦੇ ਵਿੱਚ, ਕਿਸੇ ਖੁੱਡੇ ਲਾਈਨ ਜਿਹੜਾ ਦੀ ਉਹ ਲਾਤਾ ਜੀ। ਔਰ ਜਿਹੜੇ ਜੋ ਕੁਝ ਉਹਨਾਂ ਨੇ ਸੋਚਿਆ ਸੀ, ਜਿਹੋ ਜਿਹਾ ਮੁਲਕ ਦਾ ਸੁਪਨਾ, ਉਹਦੇ ਨੇੜੇ ਤੇੜੇ ਵੀ ਜਿਹੜਾ ਦੀ ਉਹ ਮੁਲਕ ਨਹੀਂ ਜਾ ਸਕਿਆ। ਪਰ ਰੋਜ਼ ਖਬਰਾਂ ਜਿਹੜੀਆਂ ਉਹ ਕਵਰ ਕਰਦੇ ਆ, ਉਹਦੇ ਵਿੱਚ ਹੀ ਜਿਹੜੀ ਆ ਜੀ ਉਹ ਵਿਚਾਰਧਾਰਾ ਉਹਨਾਂ ਦੀ ਤੋਂ ਬਹੁਤ ਦੂਰ ਜਿਹੜਾ ਦੀ ਇਹ ਸਾਰਾ ਕੁਝ ਜਾ ਚੁੱਕਿਆ ਹੋਇਆ ਜੀ ਇਸ ਵੇਲੇ ਭਾਰਤ ਦੇ ਵਿੱਚ ਜੀ। ਇੱਕ ਸਾਜ਼ਿਸ਼ ਦੇ ਤਹਿਤ ਮੈਨੂੰ ਲੱਗਦਾ ਹੁੰਦਾ ਹੈ ਕਿ ਜਿਹੜਾ ਪਿਸਤੌਲ ਵਾਲਾ ਭਗਤ ਸਿੰਘ ਹੈ ਨਾ ਜੀ, ਉਹ ਪ੍ਰਚਾਰ ਦਿੱਤਾ, ਕਿਤਾਬ ਵਾਲਾ ਭਗਤ ਸਿੰਘ ਜਿਹੜਾ ਸੀ ਉਹ ਲੁਕੋ ਲਿਆ ਜੀ। ਇੱਕ ਭਗਤ ਸਿੰਘ ਹੋਰਾਂ ਦੀ ਸ਼ਹੀਦੀ ਦੇ ਨਾਲ ਜੁੜੀ ਹੋਈ ਬੜੀ
ਮਹਾਨ ਗੱਲ ਹੈ ਕਿ ਜਦੋਂ ਭਗਤ ਸਿੰਘ ਹੋਰਾਂ ਨੂੰ ਫਾਂਸੀ ਦੇ ਉੱਤੇ ਲੈ ਕੇ ਚੱਲੇ ਨੇ ਕਾਲ ਕੋਠੜੀ ਦੇ ਵਿੱਚੋਂ, ਤੇ ਉਹ ਇੱਕ ਕਿਤਾਬ ਪੜ੍ਹ ਰਹੇ ਸਨ ਜੀ, ਔਰ ਇਹ ਕਿਹਾ ਜਾਂਦਾ ਜੀ ਕਿ ਉਹਨਾਂ ਨੇ ਫੋਲਡ ਕੀਤਾ ਪੇਜ ਉੱਥੇ। ਸ਼ਾਇਦ ਉਹਨਾਂ ਦਾ ਮਤਲਬ ਜਿਹੜਾ ਸੀਗਾ ਉਹ ਇਹ ਸੀਗਾ ਕਿ ਕਿਤਾਬਾਂ ਦੇ ਉੱਤੇ ਜਿਹੜੀ ਜੀ ਜ਼ਿਆਦਾ ਟੇਕ ਰੱਖਣੀ, ਕਿ ਇੱਥੋਂ ਤੱਕ ਮੈਂ ਪੜ੍ਹ ਲਿਆ, ਅੱਗੋਂ ਜਿਹੜਾ ਦੀ ਤੁਸੀਂ ਇਹ ਜਿਹੜੀ ਜ਼ਰੂਰ ਸ਼ੁਰੂ ਕਰਨੀ। ਪਰ ਕਿਤਾਬਾਂ ਵਾਲਾ ਜਿਹੜਾ ਭਗਤ ਸਿੰਘ ਸੀਗਾ, ਜਿਹੜਾ ਫਿਲਾਸਫਰ ਭਗਤ ਸਿੰਘ ਸੀਗਾ, ਜੇ ਉਹ ਲੋਕਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਆਉਂਦਾ ਹੈ ਤਾਂ ਫਿਰ ਲੋਕ ਜਿਹੜੇ ਨੇ ਉਹ ਬਾਗੀ ਹੋ ਸਕਦੇ ਨੇ ਸਮਾਜ ਤੋਂ, ਜਿਹਦੇ ਕਰਕੇ ਜਿਹੜੇ ਸਿਆਸਤਦਾਨ ਨੇ ਉਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਉਹ ਭਗਤ ਸਿੰਘ ਸੀਗਾ ਉਹਨੂੰ ਕਿਸੇ ਨੁੱਕਰ ਦੇ ਵਿੱਚ ਲਾ ਦਿੱਤਾ, ਤੇ ਪਿਸਤੌਲ ਵਾਲਾ ਜਿਹੜਾ ਇੱਕ ਗੁਸੈਲ ਜਿਹੜਾ ਨੌਜਵਾਨ ਸੀਗਾ ਜੀ, ਉਹਦੀ ਤਸਵੀਰ ਜਿਹੜੀ ਉਹ ਲੋਕਾਂ ਦੇ ਸਾਹਮਣੇ ਰੱਖੀ, ਜਿਹਦੇ ਕਰਕੇ ਲੋਕ ਵੀ ਜਿਹੜਾ ਜੀ ਉਹਦੇ ਵਿੱਚ ਉਲਝ ਗਏ। ਤਾਂ ਹੀ ਅੱਜ ਜਿਹੜੇ ਮੋਟਰਸਾਈਕਲ ਨੇ ਉਹਨਾਂ ਦੇ ਪਿੱਛੇ ਲਿਖਿਆ ਹੁੰਦਾ ਜੀ ਕਿ ਗੋਰੇ ਖੰਘੇ ਸੀ ਤਾਂ ਹੀ ਟੰਗੇ ਸੀ। ਜੀ ਜੀ, ਇਦਾਂ ਦੀਆਂ ਜਿਹੜੀ ਪ੍ਰਵਿਰਤੀ ਆ ਨਾ ਉਹ ਅੱਜ ਵੀ ਨੌਜਵਾਨਾਂ ਦੇ ਵਿੱਚ ਜਾਰੀ ਹੈ। ਹਾਂ, ਇਹ ਗੱਲ ਜ਼ਰੂਰ ਹੈ ਕਿ ਇੰਨੇ ਜਿਹੜਾ ਫੇਮਸ ਸ਼ਹੀਦ ਤਾਂ ਬਹੁਤ ਹੋਏ ਨੇ, ਇੰਨਾ ਫੇਮਸ ਕੋਈ ਨਹੀਂ ਹੋਇਆ ਜਿੰਨੇ ਸ਼ਹੀਦ ਆਜ਼ਮ ਭਗਤ ਸਿੰਘ ਹੋਰੀ ਅੱਜ ਵੀ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਜਿਹੜਾ ਦੀ ਉਹ ਜਿਉਂਦੇ ਨੇ। ਪਰ ਸਭ ਤੋਂ ਵੱਡੀ ਮੁਸ਼ਕਲ ਜਿਹੜੀ ਉਹ ਆਈ ਕਿ ਇੰਨਾ ਉਹਨਾਂ ਦੇ ਪ੍ਰਸਿੱਧੀ ਦੇ ਬਾਵਜੂਦ ਉਹਨਾਂ ਦੀ ਜਿਹੜੀ ਮਕਬੂਲੀਅਤ ਹੈ ਨਾ ਜੀ, ਉਹ ਅੱਜ ਵੀ ਇੱਕ ਗੁਸੈਲ ਨੌਜਵਾਨ ਵਾਲੀ ਹੈ। ਜਦੋਂ ਕਿ ਜੇ ਭਗਤ ਸਿੰਘ ਦੀਆਂ ਲਿਖਤਾਂ ਜਿਹੜੀਆਂ ਨੇ, ਉਹਨਾਂ ਦੀਆਂ ਜੇਲ੍ਹ ਚਿੱਠੀਆਂ ਤੁਸੀਂ ਪੜ੍ਹ ਲਓ, ਜਾਂ ਜਿਹੜੀਆਂ ਦੂਸਰੀਆਂ ਉਹਨਾਂ ਦੀਆਂ ਲਿਖੀਆਂ ਹੋਈਆਂ ਬੁੱਕਸ ਨੇ, ਜੇ ਤੁਸੀਂ ਉਹ ਪੜ੍ਹੋ ਤਾਂ ਉਹਦੇ ਵਿੱਚੋਂ ਇੱਕ ਬਿਲਕੁਲ ਵੱਖਰਾ ਜਿਹੜਾ ਭਗਤ ਸਿੰਘ ਹੈ ਉਹ ਤੁਹਾਨੂੰ ਦਿਸਦਾ, ਜਿਹੜਾ ਕਿ ਬਹੁਤ ਦੂਰ ਅੰਦੇਸ਼ੀ ਆ, ਜਿਹੜਾ ਇਹ ਗੱਲ ਕਹਿੰਦਾ ਕਿ ਜਦੋਂ ਜਿਹੜੀ ਗੋਰੇ ਨੇ ਜੇਕਰ ਉਹਨਾਂ ਨੂੰ ਅਸੀਂ ਕੱਢਣਾ ਚਾਹੀਏ ਤਾਂ ਅਸੀਂ ਦਿਨਾਂ 'ਚ ਕੱਢ ਸਕਦੇ ਹਾਂ, ਪਰ ਜਦੋਂ ਗੋਰਿਆਂ ਦੀ ਜਗ੍ਹਾ ਦੇ ਉੱਤੇ ਭੂਰੀ ਚਮੜੀ ਵਾਲੇ ਆ ਕੇ ਬਹਿ ਗਏ ਫਿਰ ਉਹਨਾਂ ਨੂੰ ਕੱਢਣਾ ਜਿਹੜਾ ਜੀ ਉਹ ਔਖਾ ਹੋਊਗਾ। ਇਹ ਉਹਦਾ ਜਿਹੜਾ ਇੱਕ ਮਹਾਨ ਜਿਹੜਾ ਪੱਖ ਸੀਗਾ ਨਾ ਜੀ, ਉਹ ਅਣਗੌਲਿਆ ਰਿਹਾ, ਅੱਜ ਵੀ ਉਹ ਅਣਗੌਲਿਆ ਹੈ। 23 ਮਾਰਚ ਅੱਜ ਉਹਦੇ ਬੁੱਤ ਜਿਹੜੇ ਨੇ ਉਹ ਚੰਗਾ ਪਾਣੀ ਪਾ ਕੇ ਧੋ ਲਏ ਗਏ ਨੇ। ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੀ ਸਾਫ਼ ਸਫਾਈ ਜਿਹੜੀ ਆ ਜੀ ਕੀਤੀ ਗਈ ਹੈ, ਰੰਗ ਰੋਗਨ ਕਲੀਆਂ ਜਿਹੜੀਆਂ ਹੋਈਆਂ ਨੇ। ਅੱਜ ਜਿਹੜੇ ਵੱਖ-ਵੱਖ ਨੇਤਾ ਨੇ, ਸਿਆਸੀ ਨੇਤਾ ਆਉਣਗੇ, ਉਹਨਾਂ ਦੇ ਗਲਾਂ ਦੇ ਵਿੱਚ ਫੁੱਲਾਂ ਦੇ ਹਾਰ ਜਿਹੜੇ ਉਹ ਪਾਉਣਗੇ। 2 ਮਿੰਟ ਦੀ ਉਹਨਾਂ ਨੂੰ ਸ਼ਰਧਾਂਜਲੀ ਹੋਊਗੀ ਤੇ 58 ਮਿੰਟ ਵਿਰੋਧੀ ਤੇ ਤਵਾ ਜਿਹੜੇ ਜੀ ਉਹ ਚਲੇ ਜਾਣਗੇ। ਉਸ ਤੋਂ ਬਾਅਦ ਸਾਲ ਤੋਂ ਬਾਅਦ ਫਿਰ ਚੇਤਾ ਆਊਗਾ ਕਿ 23 ਮਾਰਚ ਆ ਗਿਆ ਤੇ ਇਹਨਾਂ ਮਹਾਨ ਸ਼ਹੀਦਾਂ ਦਾ ਦਿਹਾੜਾ ਜੀ 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 ਬਿਲਕੁਲ ਜੀ। ਬੜੀ ਤਰਾਸਦੀ ਆ ਇਹ ਪੰਜਾਬ ਦੀ ਵੀ ਤੇ ਪੂਰੇ ਭਾਰਤ ਦੇ ਵਿੱਚ ਵੀ ਇਹਨਾਂ ਮਹਾਨ ਸ਼ਹੀਦਾਂ ਨੂੰ ਜਿਹੜਾ ਅਣਗੌਲਿਆ ਜਾ ਰਿਹਾ ਆ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕੇਂਦਰ ਦੇ ਵੱਲ ਵੱਧਦੇ ਹਾਂ। ਜਿਹੜੇ ਪ੍ਰਧਾਨ ਮੰਤਰੀ ਮੋਦੀ ਆ ਉਹਨਾਂ ਨੇ ਆਖਿਆ ਵੀ ਲੈਂਡ ਬਿੱਲ ਤਾਂ ਬਿਲਕੁਲ ਸਹੀ ਆ। ਬਿਲਕੁਲ ਜੀ, ਇਹ ਜਿਹੜਾ ਐਕਚੁਅਲੀ ਜਿਹੜਾ ਭੂਮੀ ਗ੍ਰਹਿਣ ਬਿੱਲ ਹੈ, ਲੈਂਡ ਬਿੱਲ ਜਿਹੜਾ ਜੀ, ਇਸ ਮਾਮਲੇ ਦੇ ਉੱਤੇ ਰੇਡੀਓ ਦੇ ਉੱਤੇ ਜਿਹੜਾ ਜੀ ਉਹਨਾਂ ਨੇ ਜਿਹੜੀ ਮਨ ਕੀ ਬਾਤ ਹੈ ਉਹ ਕੀਤੀ ਹੈ, ਕਿਉਂਕਿ ਪੱਤਰਕਾਰਾਂ ਦੇ ਸਾਹਮਣੇ ਆ ਕੇ ਤਾਂ ਸਵਾਲਾਂ ਦੇ ਜਵਾਬ ਨਰਿੰਦਰ ਮੋਦੀ ਹੋਰੀ ਨਹੀਂ ਦਿੰਦੇ। ਪਰ ਇਸ ਦੇ ਵਿੱਚ ਜਿਹੜਾ ਜੀ ਉਹਨਾਂ ਨੇ ਜਿਹੜੀ ਆਪਣੀਆਂ ਗੱਲਾਂ ਜਿਹੜੀਆਂ ਨੇ ਉਹ ਦੱਸੀਆਂ ਨੇ। ਇਹ ਕਿਹਾ ਕਿ ਜਿਹੜੇ ਕਿਸਾਨ ਨੇ, ਜ਼ਿਮੀਂਦਾਰ ਜਿਹੜੇ ਨੇ, ਉਹ ਅਫਵਾਹਾਂ ਤੇ ਝੂਠ ਤੋਂ ਗੁੰਮਰਾਹ ਨਾ ਹੋਣ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਿਆਸੀ ਮਫਾਦਾਂ ਕਰਕੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਭੰਬਲ ਭੂਸਾ ਜਿਹੜਾ ਉਹ ਪੈਦਾ ਕਰ ਰਹੀਆਂ ਨੇ। ਉਹਨਾਂ ਨੇ ਇਹ ਵੀ ਵਾਅਦਾ ਕੀਤਾ ਕਿ ਬੇਮੌਸਮੀ ਬਾਰਿਸ਼ ਨਾਲ ਪੀੜਤ ਕਿਸਾਨਾਂ ਨੂੰ ਛੇਤੀ ਮੁਆਵਜ਼ਾ ਜਿਹੜਾ ਜੀ ਉਹ ਮਿਲੂਗਾ। ਫਸਲ ਦੇ ਨੁਕਸਾਨ ਤੇ ਜਾਇਜ਼ਾ ਲੈਣ ਦੇ ਵਾਸਤੇ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਸਾਰੇ ਵਿਭਾਗ ਜਿਹੜੇ ਨੇ ਉਹ ਸਰਗਰਮ ਨੇ ਤੇ ਰਾਜਾਂ ਦੇ ਨਾਲ ਸੰਪਰਕ ਜਿਹੜਾ ਜੀ ਉਹ ਬਣਿਆ ਹੋਇਆ। ਕੇਂਦਰੀ ਮੰਤਰੀ ਵੀ ਨੁਕਸਾਨ ਦਾ ਜਾਇਜ਼ਾ ਜਿਹੜਾ ਉਹ ਲੈ ਰਹੇ ਨੇ। ਲੈਂਡ ਬਿੱਲ ਦੇ ਬਾਰੇ ਦੇ ਵਿੱਚ ਚਾਰੇ ਪਾਸੇ ਤੋਂ ਘਿਰੀ ਹੋਈ ਸਰਕਾਰ ਨੇ ਲੋਕ ਸਭਾ ਦੇ ਵਿੱਚ ਬਹੁਮਤ ਹੋਣ ਕਰਕੇ ਉਹਨੂੰ ਪਾਸ ਤਾਂ ਕਰਵਾ ਲਿਆ ਸੀਗਾ, ਪਰ ਰਾਜ ਸਭਾ ਦੇ ਵਿੱਚ ਇਹ ਬਿੱਲ ਜਿਹੜਾ ਲਟਕਿਆ ਹੋਇਆ। ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਜੀ ਕਿ ਨਵੇਂ ਪ੍ਰਸਤਾਵਿਤ ਬਿੱਲ ਦੇ ਨਾਲ ਕਿਸਾਨਾਂ ਤੇ ਪਿੰਡਾਂ ਨੂੰ ਸਿੱਧਾ ਜਿਹੜਾ ਜੀ ਉਹ ਲਾਭ ਪਹੁੰਚੂਗਾ ਜੀ। ਮਨ ਕੀ ਬਾਤ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਪੁਰਾਣੇ ਬਿੱਲ ਦੀਆਂ ਕਮੀਆਂ ਨੂੰ ਨਵੇਂ ਬਿੱਲ ਦੇ ਵਿੱਚ ਜਿਹੜਾ ਜੀ ਉਹ ਦੂਰ ਕੀਤਾ ਗਿਆ। ਪ੍ਰਧਾਨ ਮੰਤਰੀ ਦੇ ਮੁਤਾਬਕ ਬਿੱਲ ਜਲਦਬਾਜ਼ੀ ਦੇ ਵਿੱਚ ਲਾਗੂ ਕੀਤਾ ਗਿਆ ਸੀਗਾ। ਜਿਹੜਾ ਪਿਛਲਾ ਬਿੱਲ ਸੀਗਾ, ਉਹਨਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਬਿੱਲ 'ਚ ਸੁਧਾਰ ਕਰਨ ਦੇ ਵਾਸਤੇ ਤਿਆਰ ਹੈ। ਆਪਣੇ 30 ਮਿੰਟ ਦੇ ਭਾਸ਼ਣ ਦੇ ਦੌਰਾਨ ਉਹਨਾਂ ਨੇ ਰਾਜਾਂ ਨੇ ਜ਼ਮੀਨ ਪ੍ਰਾਪਤੀ ਐਕਟ 13 ਦੇ ਵਿੱਚ ਬਦਲਾਅ ਦੇ ਵਾਸਤੇ ਹਾਮੀ ਭਰੀ ਹੈ। ਪਰ ਉਹਨਾਂ ਨੇ ਕਿਹਾ ਕਿ ਜੇ ਕੋਈ ਵੀ ਸੂਬਾ ਪੁਰਾਣੇ ਬਿੱਲ ਦੇ ਮੁਤਾਬਕ ਅਮਲ ਕਰਦਾ ਹੈ ਤੇ ਉਹਨਾਂ ਨੂੰ ਜਿਹੜੀ ਹੈ ਇਹਦੀ ਪੂਰੀ ਆਜ਼ਾਦੀ ਜਿਹੜੀ ਹੈ ਜੀ ਉਹ ਹੋਊਗੀ। ਭਾਵ ਕਿ ਜੇ ਸੂਬੇ ਚਾਹਣ ਤੇ ਇਹਨੂੰ ਨਵੇਂ ਬਿੱਲ ਨੂੰ ਉਹ ਨਹੀਂ ਲਾਗੂ ਕਰਨਾ ਚਾਹੁੰਦੇ ਤਾਂ ਵੀ ਠੀਕ ਹੈ। ਇਹ ਐਕਚੁਅਲੀ ਅੱਖਾਂ ਪੂੰਝਣ ਵਾਲੀ ਜਿਹੜੀ ਗੱਲ ਹੈ ਨਾ ਜੀ ਉਹ ਨਰਿੰਦਰ ਮੋਦੀ ਹੋਰੀ ਕਰ ਰਹੇ ਨੇ, ਜਦੋਂ ਕਿ ਅਸਲੀਅਤ ਜਿਹੜੀ ਹੈ ਜੀ ਉਹਦੇ ਉੱਤੇ ਉਹਨਾਂ ਨੇ ਆਪਣੇ ਲੱਛੇਦਾਰ ਭਾਸ਼ਣ ਦੇ ਰਾਹੀਂ ਜਿਹੜਾ ਨਾ ਜੀ ਉਹ ਇੱਕ ਕਿਸਮ ਦੇ ਨਾਲ ਪਰਦਾ ਪਾ ਲਿਆ।
ਜੀ 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 ਬਿਲਕੁਲ ਜੀ, ਇਸ ਚੀਜ਼ ਦੇ ਵਿੱਚ ਮਾਹਰ ਵੀ ਨੇ ਜੀ, ਲੱਛੇਦਾਰ ਭਾਸ਼ਣਾਂ ਦੇ ਵਿੱਚ। ਅਗਲੀ ਗੱਲ ਕਰਦੇ ਹਾਂ, ਰਾਜਨਾਥ ਹੁਣੀ ਜਿਹੜੇ ਪੰਜਾਬ ਦੇ ਇਸ ਟਾਈਮ ਦੌਰੇ 'ਤੇ ਆ, ਅਤੇ ਜਦ ਕੁਝ ਪੱਤਰਕਾਰਾਂ ਨੇ ਜਿਹੜੇ ਪ੍ਰਕਾਸ਼ ਬਾਦਲ ਹੁਣਾਂ ਨੂੰ ਪੁੱਛਿਆ ਤਾਂ ਉਹ ਜਵਾਬ ਨਾ ਦੇ ਸਕੇ। ਰਾਜਨਾਥ ਸਿੰਘ ਜੀ ਇੱਥੇ ਸਰਹੱਦ ਦੇ ਉੱਤੇ ਜਿਹੜਾ ਜੀ ਉਹ ਆਏ, ਔਰ ਜਿਹੜੀ ਰਿਟਰੀਟ ਸੈਰਾਮਨੀ ਹੁੰਦੀ ਹੈ, ਜਿਹੜੀ ਝੰਡਾ ਉਤਾਰਨ ਦੀ, ਉਹਦੇ ਵਿੱਚ ਉਹ ਸ਼ਾਮਲ ਜਿਹੜਾ ਜੀ ਹੋਏ। ਉਹਨਾਂ ਨੇ ਪਾਕਿਸਤਾਨ ਨੂੰ ਸੁਚੇਤ ਕੀਤਾ ਜੀ ਕਿ ਪਹਿਲਾਂ ਵੀ ਕਈ ਵਾਰੀ ਭਾਰਤ ਦੀ ਪਿੱਠ ਦੇ ਵਿੱਚ ਉਹਨੇ ਛੁਰਾ ਮਾਰਨ ਵਾਲੀ ਕਾਰਵਾਈ ਕੀਤੀ ਹੈ, ਤੇ ਭਾਰਤ ਦੇ ਨਾਲ ਮਿੱਤਰਤਾ ਤੇ ਵਿਕਾਸ ਦੇ ਰਾਹ ਦੇ ਉੱਤੇ ਸਾਡੇ ਨਾਲ ਜਿਹੜਾ ਉਹ ਚੱਲੇ ਤਾਂ ਉਹਨੂੰ ਅੱਤਵਾਦ ਦੀ ਜਿਹੜੀ ਖੇਡ ਆ ਉਹ ਬੰਦ ਕਰਨੀ ਪਊਗੀ ਜੀ। ਜਿਹੜਾ ਇਹ BSF ਦਾ 50ਵਾਂ ਸਥਾਪਨਾ ਦਿਵਸ ਸੀਗਾ, ਜਿਹਦੇ ਵਿੱਚ ਉਹ ਹਿੱਸਾ ਲੈਣ ਦੇ ਵਾਸਤੇ ਆਏ ਸੀਗੇ, ਉਹਨਾਂ ਦੀ ਬਹੁਤੀ ਜਿਹੜੀ ਸੂਈ ਸੀ ਉਹ ਪਾਕਿਸਤਾਨ ਦੇ ਉੱਤੇ ਹੀ ਰਹੀ। ਉਹਨਾਂ ਨੇ ਕਿਹਾ ਕਿ ਅੱਤਵਾਦ ਇੱਕ ਗੰਭੀਰ ਮੁੱਦਾ ਹੈ ਤੇ ਉਹ ਇਸ ਮੁੱਦੇ ਦੇ ਉੱਤੇ ਗੰਭੀਰਤਾ ਦੇ ਨਾਲ ਜਿਹੜਾ ਜੀ ਉਹ ਵਿਚਾਰ ਕਰੇ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿੱਥੇ ਰਾਜਨਾਥ ਸਿੰਘ ਹੋਰੀ ਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਬੈਠੇ ਸੀਗੇ, ਪੱਤਰਕਾਰਾਂ ਨੇ ਵਾਰ-ਵਾਰ ਜਿਹੜਾ ਜੀ ਘੇਰਿਆ ਰਾਜਨਾਥ ਸਿੰਘ ਹੋਰਾਂ ਨੂੰ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ। ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਇਹ ਪੁੱਛਿਆ ਜੀ ਕਿ ਤੁਸੀਂ ਕਹਿੰਦੇ ਸੀ ਸਰਹੱਦਾਂ ਦੇ ਉੱਤੋਂ ਜਿਹੜੀ ਹੈ ਜੀ ਸਾਰੀ ਸਮਗਲਿੰਗ ਹੁੰਦੀ ਹੈ ਨਸ਼ੇ ਦੀ, ਇਹ ਕੇਂਦਰ ਸਰਕਾਰ ਦੇ ਹੱਥ ਦੇ ਵਿੱਚ ਹੈ, ਕੇਂਦਰ ਦੇ ਗ੍ਰਹਿ ਮੰਤਰੀ ਤੁਹਾਡੇ ਨਾਲ ਬੈਠੇ ਨੇ, ਪੁੱਛੋ ਜਰਾ ਇਹਨਾਂ ਨੂੰ। ਜੀ ਜੀ। ਦੂਸਰਾ ਸਵਾਲ ਉਹਨਾਂ ਨੇ ਇਹ ਕੀਤਾ ਜੀ ਕਿ ਜਿਹੜਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਾਰੀ ਕੀਤਾ ਗਿਆ ਕੈਲੰਡਰ ਹੈ, ਜਿਹੜਾ ਨਵਾਂ ਨਾਨਕਸ਼ਾਹੀ ਕੈਲੰਡਰ ਹੈ, ਉਹਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜਿਹੜੇ ਕਾਤਲ ਨੇ ਉਹਨਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਸ਼ਾਮਲ ਕੀਤਾ ਗਿਆ, ਇਹਦੇ ਬਾਰੇ ਰਾਜਨਾਥ ਸਿੰਘ ਹੋਰੀ ਕੀ ਕਹਿਣਗੇ। ਰਾਜਨਾਥ ਸਿੰਘ ਹੋਰਾਂ ਨੇ ਭਾਵੇਂ ਦੋਵਾਂ ਸਵਾਲਾਂ ਦੇ ਉਹਨਾਂ ਨੇ ਵੀ ਜਵਾਬ ਨਹੀਂ ਦਿੱਤੇ, ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਤੁਸੀਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਪਰੇਸ਼ਾਨ ਨਾ ਕਰੋ, ਮੈਨੂੰ ਸਵਾਲ ਜਿਹੜੇ ਉਹ ਕਰ ਲਓ। ਪਰ ਸਵਾਲਾਂ ਇਹਨਾਂ ਦੋਵਾਂ ਦੇ ਜਵਾਬ ਜਿਹੜੇ ਜੀ ਉਹ ਰਾਜਨਾਥ ਸਿੰਘ ਹੋਰਾਂ ਨੇ ਵੀ ਨਾ ਦਿੱਤੇ। ਕਿਸੇ ਟਾਈਮ ਨਸ਼ਾ ਮੁਕਤ ਪੰਜਾਬ ਦਾ ਹੋਕਾ ਦੇਣ ਵਾਲੀ ਜਿਹੜੀ BJP ਜਿਹੜੀ ਸੀ ਬੜੇ ਜੋਸ਼ ਖਰੋਸ਼ ਦੇ ਨਾਲ ਉਹਨੇ ਇੱਥੇ ਸ਼ੁਰੂ ਕੀਤੀ ਸੀ ਮੁਹਿੰਮ। ਇਹਦੇ ਵਿੱਚ ਅਮਿਤ ਸ਼ਾਹ ਹੋਰਾਂ ਨੇ ਵੀ ਆਉਣਾ ਸੀ ਅੰਮ੍ਰਿਤਸਰ ਦੀ ਰੈਲੀ 'ਚ, ਸਾਰਾ ਕੁਝ ਖਤਮ ਹੋ ਗਿਆ। ਰਾਜਨਾਥ ਸਿੰਘ ਹੋਰਾਂ ਨੇ ਇੱਥੇ ਪੰਜਾਬ ਦੇ ਵਿੱਚ ਫੈਲੇ ਡਰੱਗ ਦੇ ਰੈਕੇਟ ਤੇ ਡਰੱਗ ਦੇ ਬਾਰੇ ਦੇ ਵਿੱਚ ਕੋਈ ਗੱਲ ਜਿਹੜੀ ਹੈ ਜੀ ਉਹ ਨਹੀਂ ਕੀਤੀ। ਨਾ ਉਹਨਾਂ ਨੇ ਇਹਨਾਂ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਕਿ ਸਰਹੱਦ ਵਾਲੀ ਗੱਲ ਜਿਹੜੀ ਅਕਾਲੀ ਦਲ ਵਾਲੇ ਕਹਿੰਦੇ ਨੇ, ਸਰਹੱਦਾਂ ਦੀ ਰਾਖੀ ਜਿਹੜੀ ਹੈ ਜੀ ਉਹ ਕੌਣ ਕਰੂਗਾ। ਜੀ 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 ਜੀ। ਸਰੋਤਿਓ ਸੁਣ ਰਹੇ ਹੋ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪੰਜਾਬੀ ਰੇਡੀਓ USA ਦੇ ਉੱਤੇ, ਤੇ ਨਾਲ ਹੀ ਬਲਤੇਜ ਪੰਨੂ ਜੀ ਆਪਣੇ ਸਰੋਤਿਆਂ ਨੂੰ ਦੱਸ ਜੀ ਵੀ ਬੁੱਧਵਾਰ ਨੂੰ ਜਿਹੜਾ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹ ਥੋੜ੍ਹਾ ਜਿਹਾ ਅੱਧਾ ਘੰਟਾ ਅਰਲੀ ਹੋਵੇਗਾ, ਕਿਉਂਕਿ ਉਸ ਦਿਨ ਜਿਹੜਾ ਭਾਰਤ ਤੇ ਆਸਟ੍ਰੇਲੀਆ ਦਾ ਜਿਹੜਾ ਕ੍ਰਿਕਟ ਮੈਚ ਆ, ਸੈਮੀਫਾਈਨਲ ਮੈਚ ਆ, ਉਸ ਦੀ ਪੰਜਾਬੀ ਦੇ ਵਿੱਚ ਕਮੈਂਟਰੀ ਪੰਜਾਬੀ ਰੇਡੀਓ USA ਦੇ ਉੱਤੇ ਸਾਰੇ ਸਰੋਤੇ ਜਿਹੜੇ ਜੀ ਉਹ ਸੁਣ ਸਕਣਗੇ ਲਾਈਵ। ਸੋ ਉਸ ਦਿਨ ਜ਼ਰੂਰ ਇਹ ਪ੍ਰੋਗਰਾਮ ਥੋੜ੍ਹਾ ਜਿਹਾ ਜਲਦੀ, ਅੱਧਾ ਘੰਟਾ ਜਿਹੜਾ ਜਲਦੀ ਆ ਉਹ ਪਲੇ ਕੀਤਾ ਜਾਵੇਗਾ। ਅਤੇ ਅਗਲੀ ਜਿਹੜੀ ਆਪਾਂ ਗੱਲ ਵੱਲ ਵੱਧਦੇ ਹਾਂ ਜੀ, ਪਾਰਲੀਮੈਂਟ ਬਿਲਡਿੰਗ ਦੇ ਵਿੱਚ ਦਿੱਲੀ 'ਚ ਅੱਗ ਲੱਗੀ। ਇਹ ਪਾਰਲੀਮੈਂਟ ਦੀ AC ਪਲਾਂਟ ਦੇ ਵਿੱਚ ਵੈਲਡਿੰਗ ਦੇ ਦੌਰਾਨ ਜਿਹੜੀ ਹੈ ਜੀ ਇਹ ਅੱਗ ਲੱਗ ਗਈ, ਔਰ ਇਹਨੇ ਜਿਹੜਾ ਸੀ ਅੱਗ ਸੀ ਉਹਨੇ ਇੱਕਦਮ ਬਹੁਤ ਸਾਰੇ ਵੱਡੇ ਹਿੱਸੇ ਨੂੰ ਜਿਹੜਾ ਜੀ ਆਪਣੀ ਲਪੇਟ ਦੇ ਵਿੱਚ ਲੈ ਲਿਆ ਜੀ। ਕੋਈ 10 ਦੇ ਕਰੀਬ ਫਾਇਰ ਬ੍ਰਿਗੇਡ ਸੀਗੀਆਂ ਜਿਨ੍ਹਾਂ ਨੇ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਮਗਰੋਂ ਇਸ ਅੱਗ ਦੇ ਉੱਤੇ ਜਿਹੜਾ ਜੀ ਉਹ ਕਾਬੂ ਪਾਇਆ। ਜਿਹੜਾ ਏਅਰ ਕੰਡੀਸ਼ਨ ਆ ਉੱਥੇ, ਜਿਹੜਾ ਸੈਂਟਰਲ ਏਅਰ ਕੰਡੀਸ਼ਨ ਹੈ, ਉਹਦੇ ਉੱਤੇ ਮਾੜਾ ਅਸਰ ਜਿਹੜਾ ਜੀ ਇਹਦਾ ਪਿਆ। ਦਿੱਲੀ ਫਾਇਰ ਸਰਵਿਸ ਜਿਹੜੀ ਹੈ ਜੀ ਉਹਦੇ AK ਸ਼ਰਮਾ ਨੇ ਇਹ ਕਿਹਾ ਜੀ ਕਿ AC ਪਲਾਂਟ ਦੀ ਮੁਰੰਮਤ ਦੇ ਵੇਲੇ ਜਿਹੜੇ ਸੁਰੱਖਿਆ ਨਿਯਮ ਸੀਗੇ ਉਹਨੂੰ ਅੱਖੋਂ ਪਰੋਖੇ ਕੀਤਾ ਗਿਆ, ਜਿਹਦੇ ਕਰਕੇ ਇਹ ਅੱਗ ਲੱਗਣ ਦੀ ਜਿਹੜੀ ਆ ਉਹ ਘਟਨਾ ਵਾਪਰੀ ਹੈ। ਇਹ ਕੋਈ ਦੁਪਹਿਰ ਦੇ ਟਾਈਮ ਜਿਹੜੀ ਹੈ ਜੀ ਉਹ ਘਟਨਾ ਵਾਪਰੀ, ਔਰ ਇਸ ਜਿਹੜੇ ਸੀਗੇ ਨੇੜੇ ਹੀ ਫਾਇਰ ਬ੍ਰਿਗੇਡ ਦਾ ਸਟੇਸ਼ਨ ਆ, ਉੱਥੋਂ 10 ਜਿਹੜੇ ਫਾਇਰ ਬ੍ਰਿਗੇਡ ਸੀਗੀਆਂ ਉਹ ਭੇਜੀਆਂ ਗਈਆਂ। ਇਸ ਦੇ ਵਿੱਚ ਕੋਈ ਜਿਹੜੀ ਚੰਗੀ ਗੱਲ ਇਹ ਰਹੀ ਕਿ ਕਿਸੇ ਵਿਅਕਤੀ ਦੇ ਕੋਈ ਸੱਟ ਪੇਟ ਜਿਹੜੀ ਆ ਉਹ ਨਹੀਂ ਲੱਗੀ, ਕੋਈ ਜਾਨੀ ਨੁਕਸਾਨ ਜਿਹੜਾ ਸੀਗਾ ਉਹ ਹੋਣ ਤੋਂ ਬਚ ਗਿਆ। ਪਰ ਅਜੇ ਇਹ ਨਹੀਂ ਪਤਾ ਲੱਗਿਆ ਜੀ ਕਿ ਇਸ ਅੱਗ ਦੇ ਨਾਲ ਕੋਈ ਜਿਹੜਾ ਅੰਦਰ ਪਿਆ ਰਿਕਾਰਡ ਜਾਂ ਅੰਦਰ ਜਿਹੜਾ ਜੀ ਉਹਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚਿਆ ਜੀ। ਸੋ ਜਿਹੜਾ ਹੋਮ ਮਿਨਿਸਟਰੀ ਹੈ ਉਹਨੇ ਇਹਦੀ ਪੂਰੀ ਡਿਟੇਲ ਜਿਹੜੀ ਆ ਉਹ ਮੰਗੀ ਹੈ ਕਿ ਕਿਵੇਂ ਇਹ ਅੱਗ ਜਿਹੜੀ ਉਹ ਲੱਗੀ ਜੀ। ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪੰਜਾਬ ਸਰਕਾਰ ਕਰੋੜਾਂ ਹੀ ਰੁਪਏ ਜਿਹੜੇ ਆ ਜੀ ਉਹ ਖਾ ਗਈ ਕੁਛ ਕੁ ਜਿਹੜੇ ਡਿਸੇਬਲਡ ਲੋਕਾਂ ਦੇ। ਬਿਲਕੁਲ ਜੀ, ਅੰਗਹੀਣ ਜਿਹੜੇ ਵਿਦਿਆਰਥੀਆਂ ਦੇ ਵਾਸਤੇ ਭਾਰਤ ਦੀ ਸਰਕਾਰ ਦੇ ਵੱਲੋਂ, ਕੇਂਦਰ ਦੀ ਸਰਕਾਰ ਦੇ ਵੱਲੋਂ ਮੁਹੱਈਆ ਕਰਾਏ ਗਏ ਜਿਹੜੇ ਕਰੋੜਾਂ ਰੁਪਏ ਆ ਉਹ ਪੰਜਾਬ ਸਰਕਾਰ ਜਿਹੜੀ ਉਹ ਛੱਡ ਗਈ ਹੈ ਜੀ। ਜਿਹੜੀ ਕੈਬ ਦੀ ਰਿਪੋਰਟ ਹੈ ਉਹਨੇ 31 ਮਾਰਚ 2014 ਨੂੰ ਜਿਹੜਾ ਖਤਮ ਹੋਏ ਸਾਲ ਦੀ ਰਿਪੋਰਟ ਦੇ ਵਿੱਚ ਜਿਹੜਾ ਜੀ ਉਹ ਜ਼ਿਕਰ ਕੀਤਾ ਗਿਆ। ਰਿਪੋਰਟ ਕਹਿੰਦੀ ਆ ਕਿ ਕੇਂਦਰ ਦੀ ਸਰਕਾਰ ਨੇ 1 ਅਪ੍ਰੈਲ 2009 ਤੋਂ ਅੰਗਹੀਣ ਵਿਦਿਆਰਥੀਆਂ ਨੂੰ 4 ਸਾਲਾਂ ਦੀ ਸੈਕੰਡਰੀ ਸਿੱਖਿਆ ਜਿਹੜੀ ਆ ਉਹ ਦੇਣ ਦੇ ਵਾਸਤੇ 100% ਦੀ ਕੇਂਦਰੀ ਸਕੀਮ ਅੰਗਹੀਣ ਵਿਦਿਆਰਥੀਆਂ ਲਈ ਜਿਹੜੀ ਉਹ ਸੈਕੰਡਰੀ ਪੜਾਅ ਤੋਂ
ਇਨਕਲੂਸਿਵ ਸਿੱਖਿਆ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਸੀਗੀ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਨੇ ਅਕਤੂਬਰ 2009 ਤੇ ਅਗਸਤ 2010 ਦੇ ਵਿੱਚ ਸਕੀਮ ਦੇ ਵੱਖ-ਵੱਖ ਹਿੱਸਿਆਂ ਲਈ 12,290 ਤੇ 12,954 ਜਿਹੜੇ ਫਿਜ਼ੀਕਲ ਡਿਸੇਬਲਡ ਨੇ ਉਹਨਾਂ ਦੇ ਵਾਸਤੇ 9-10 ਤੇ 11-12 ਲਈ 8 ਕਰੋੜ 67 ਲੱਖ ਰੁਪਈਆ ਔਰ 34 ਕਰੋੜ 67 ਲੱਖ ਰੁਪਈਏ ਦੀ ਜਿਹੜੀ ਤਜਵੀਜ਼ ਕੇਂਦਰ ਦੀ ਸਰਕਾਰ ਨੂੰ ਭੇਜੀ ਸੀ। ਕੇਂਦਰ ਨੇ ਇਸ ਤਜਵੀਜ਼ ਦੇ ਤਹਿਤ ਪੰਜਾਬ ਨੂੰ 4 ਕਰੋੜ 34 ਲੱਖ ਰੁਪਈਆ ਤੇ ਫਿਰ 14 ਕਰੋੜ ਦੀ 50% ਦੀ ਗ੍ਰਾਂਟ ਜਿਹੜੀ ਉਹ ਜਾਰੀ ਕੀਤੀ ਸੀਗੀ। ਪੰਜਾਬ ਸਰਕਾਰ ਨੇ ਮੁੜ ਕੇ 11-12 ਤੋਂ 13-14 ਲਈ ਗ੍ਰਾਂਟਾਂ ਮੰਗੀਆਂ, ਪਰ ਵਿਭਾਗ ਦੇ ਕੋਲੇ ਅਣਵਰਤੇ ਬਕਾਏ ਪਏ ਹੋਣ ਕਰਕੇ ਤੇ ਕੰਮ ਦੀ ਰਫ਼ਤਾਰ ਜਿਹੜੀ ਆ ਉਹ ਘਾਟ ਕਰਕੇ ਕੇਂਦਰ ਦੀ ਸਰਕਾਰ ਨੇ ਹੋਰ ਗ੍ਰਾਂਟਾਂ ਜਾਰੀ ਨਹੀਂ ਕੀਤੀਆਂ ਜੀ। ਵਿਭਾਗ ਨੇ 10 ਤੇ 14 ਦੇ ਸਾਲਾਂ ਦੌਰਾਨ ਇਸ ਸਕੀਮ ਦੇ ਅਧੀਨ 17 ਕਰੋੜ 84 ਲੱਖ ਰੁਪਈਆ ਖਰਚਾ ਕੀਤਾ। ਜਿਹੜੀ ਇਹ ਕੈਗ ਆ ਜੀ ਉਹਨੇ ਦੱਸਿਆ ਕਿ ਪ੍ਰੀਖਿਆ ਦੇ ਦੌਰਾਨ ਵਿਭਾਗ ਨੇ ਵਿਦਿਆਰਥੀਆਂ ਲਈ ਜਿਹੜੇ ਰੱਖੇ 3 ਕਰੋੜ 98 ਲੱਖ ਰੁਪਈਆ ਸੀਗਾ ਉਹਨੂੰ ਗਲਤ ਢੰਗ ਦੇ ਨਾਲ ਹੋਰ ਪਾਸੇ ਵਰਤਿਆ। ਵਿਭਾਗ 9 ਤੋਂ ਲੈ ਕੇ 11 ਦੇ ਦੌਰਾਨ ਅੰਗਹੀਣ ਵਿਦਿਆਰਥੀਆਂ ਨੂੰ ਸਿੱਧੇ ਜਿਹੜਾ ਉਹ ਲਾਭ ਦੇਣ ਦੇ ਵਿੱਚ ਜਿਹੜਾ ਜੀ ਉਹ ਫੇਲ ਰਿਹਾ ਔਰ ਇਹ ਜਿਹੜਾ ਅੰਗਹੀਣਾਂ ਦੇ ਵਾਸਤੇ ਵਜ਼ੀਫਾ ਮਹੀਨੇ ਦਾ ਉਹ ਵੀ ਤੇ ਦੂਜਾ ਵੀ ਜਿਹੜਾ ਪੈਸਾ ਸੀਗਾ ਜੀ ਉਹ ਸਾਰੇ ਦਾ ਸਾਰਾ ਜਿਹੜੇ ਸਰਕਾਰ ਉਹ ਕਿਸੇ ਹੋਰ ਪਾਸੇ ਹੀ ਜਿਹੜਾ ਜੀ ਉਹ ਖਰਚ ਗਈ। ਕਿੱਥੇ ਖਰਚ ਕੀਤੀ ਹੈ ਇਹ ਕੁਝ ਨਹੀਂ ਪਤਾ। ਸਾਜੋ ਸਮਾਨ ਤੇ ਰੈਂਪ ਬਣਾਉਣ ਦੇ ਵਾਸਤੇ ਜਿਹੜੇ ਫੰਡ ਦਿੱਤੇ ਗਏ ਸੀ ਉਹ ਸਾਰੇ ਦੇ ਸਾਰੇ ਖੁਰਦ-ਬੁਰਦ ਜਿਹੜੇ ਜੀ ਉਹ ਸਰਕਾਰ ਨੇ ਕਰ ਦਿੱਤੇ ਨੇ। ਕੈਗ ਦੀ ਇਹ ਰਿਪੋਰਟ ਜਿਹੜੀ ਹੈ ਜੀ ਬਹੁਤ ਵੱਡੇ ਸਵਾਲੀਆ ਚਿੰਨ੍ਹ ਖੜੇ ਕਰ ਰਹੀ ਹੈ ਪੰਜਾਬ ਸਰਕਾਰ ਦੇ ਉੱਤੇ ਕਿ ਜਿਹੜੇ ਇਹ ਅੰਗਹੀਣ ਵਿਅਕਤੀ ਨੇ, ਕਿਉਂਕਿ ਵਿਦੇਸ਼ਾਂ ਦੇ ਵਿੱਚ ਤਾਂ ਜਿਹੜੀ ਇੱਕ ਛੋਟੀ ਜਿਹੀ ਗੱਲ ਹੀ ਹੈ ਕਿ ਜਿਹੜੇ ਵੀਲ ਚੇਅਰ ਦੇ ਵਾਸਤੇ ਐਕਸੈਸ ਨੇ ਜੀ ਸਾਰੀਆਂ ਬਿਲਡਿੰਗ, ਇੱਥੇ ਹੈ ਨਹੀਂ ਇਦਾਂ ਦਾ ਕੁਝ ਵੀ। ਜੇ ਫੰਡ ਆਏ ਨੇ ਤੇ ਉਹ ਪਤਾ ਨਹੀਂ ਸਰਕਾਰ ਨੇ ਲਾ ਕਿੱਥੇ ਦਿੱਤੇ ਜੀ। ਜੀ 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 ਤੇ ਅਗਲੀ ਜਿਹੜੀ ਗੱਲ ਕਰਦੇ ਹਾਂ, ਗਿਰਜਾ ਘਰਾਂ ਦੇ ਉੱਤੇ ਹਮਲੇ ਅਜੇ ਵੀ ਜਾਰੀ ਆ। ਪਿਛਲੇ ਦਿਨਾਂ ਤੋਂ ਇਹ ਮਾਮਲਾ ਜਿਹੜਾ ਜੀ ਵਾਹਵਾ ਭਖਿਆ। ਆਪਾਂ ਗੱਲ ਕੀਤੀ ਸੀਗੀ ਇਹਦੀ ਕਿ ਪੰਜਾਬ ਪੁਲਿਸ ਦੇ ਇੱਕ ਸਾਬਕਾ ਮੁਖੀ ਜਿਹੜੇ ਨੇ ਉਹਨਾਂ ਨੇ ਵੀ ਇਹ ਇੱਕ ਲੇਖ ਲਿਖ ਕੇ ਜਿਹੜਾ ਸੀਗਾ ਇਹ ਕਿਹਾ ਸੀਗਾ ਕਿ ਜਦੋਂ ਤੋਂ ਮੋਦੀ ਦੀ ਸਰਕਾਰ ਜਿਹੜੀ ਬਣੀ ਆ ਉਦੋਂ ਤੋਂ ਇਹ ਗਿਰਜਾ ਘਰਾਂ ਦੇ ਉੱਤੇ ਹਮਲੇ ਜਿਹੜੇ ਉਹ ਵਧੇ ਨੇ। ਇਹਦੇ ਸੰਬੰਧ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਵੀ ਵਾਹਵਾ ਰੌਲਾ ਰੱਪਾ ਪਿਆ ਸੀਗਾ। ਜਿਹੜਾ ਹਰਿਆਣੇ ਦੇ ਵਿੱਚ ਹਮਲਾ ਹੋਇਆ ਸੀ ਪਿਛਲੇ ਦਿਨੀ, ਉਦੋਂ ਬਾਅਦ ਮੁੱਖ ਮੰਤਰੀ ਹਰਿਆਣੇ ਦਾ ਬਿਆਨ ਬੜਾ ਅਜੀਬੋ-ਗਰੀਬ ਆ ਗਿਆ। ਪਹਿਲਾਂ ਤਾਂ ਜੀ ਇਹ ਤਾਂ ਜੀ ਘਰ ਵਾਪਸੀ ਦਾ ਮਾਮਲਾ ਸੀ, ਭਾਵ ਕਿ ਧਰਮ ਪਰਿਵਰਤਨ ਦਾ ਮਾਮਲਾ ਸੀਗਾ ਤੇ ਇਸ ਕਰਕੇ ਹਮਲਾ ਹੋਇਆ। ਜਦੋਂ ਪਾਰਲੀਮੈਂਟ ਦੇ ਵਿੱਚ ਪ੍ਰਧਾਨ ਮੰਤਰੀ ਨੇ ਜਵਾਬ ਦਿੱਤਾ ਤੇ ਇਸ ਕਰਕੇ ਕੁਝ ਗ੍ਰਿਫਤਾਰੀਆਂ ਜਿਹੜੀਆਂ ਉਹ ਕਰਨੀਆਂ ਪਈਆਂ ਸੀਗੀਆਂ ਜੀ। ਜਬਰੀ ਧਰਮ ਪਰਿਵਰਤਨ ਦਾ ਦੋਸ਼ ਲਾਉਂਦਿਆਂ ਹੋਇਆ ਧਰਮ ਸੈਨਾ ਤੇ ਬਜਰੰਗ ਦਲ ਦੇ ਕਾਰਕੁਨਾਂ ਨੇ ਜੀ ਜਬਲਪੁਰ ਦੇ ਵਿੱਚ ਇੱਕ ਗਿਰਜਾ ਘਰ ਦੀਆਂ ਖਿੜਕੀਆਂ ਤੇ ਸ਼ੀਸ਼ਿਆਂ ਦੀ ਭੰਨ ਤੋੜ ਜਿਹੜੀ ਆ ਉਹ ਕੀਤੀ ਹੈ। ਮਸੀਹ ਭਾਈਚਾਰੇ ਦੇ ਕੁਝ ਮੈਂਬਰ ਜਿਹੜੇ ਨੇ ਉਹਨਾਂ ਦੀ ਕੁੱਟਮਾਰ ਵੀ ਕੀਤੀ ਗਈ ਹੈ। ਪੁਲਿਸ ਨੇ ਜਿਹੜਾ ਜੀ ਧਰਮ ਸੈਨਾ ਦੇ ਆਗੂ ਯੋਗੇਸ਼ ਅਗਰਵਾਲ ਤੇ ਕੁਝ ਹੋਰ ਲੋਕਾਂ ਦੇ ਖਿਲਾਫ ਦਰਜ ਕੀਤਾ, ਪਰ ਕੋਈ ਗ੍ਰਿਫਤਾਰੀ ਜਿਹੜੀ ਆ ਜੀ ਉਹ ਨਹੀਂ ਹੋਈ। ਜਬਲਪੁਰ ਦੇ ਵਿੱਚ ਜਿਹੜੇ ਪੁਲਿਸ ਆਫੀਸਰਸ ਨੇ ਉਹਨਾਂ ਦੇ ਦੱਸਣ ਦੇ ਮੁਤਾਬਕ ਜਿਹੜਾ ਜੀ ਕੁਝ ਕੇਸ ਤਾਂ ਜਿਹੜੇ ਉਹ ਦਰਜ ਕੀਤੇ ਗਏ ਨੇ। ਜਿਹੜੇ ਗਿਰਜਾ ਘਰ ਦੇ ਪ੍ਰਬੰਧਕ ਨੇ ਉਹ ਕਹਿੰਦੇ ਨੇ ਕਿ ਹਮਲਾਵਰਾਂ ਦੇ ਵਿੱਚ ਬਜਰੰਗ ਦਲ ਦੇ ਕੁਝ ਕਾਰਕੁਨ ਵੀ ਸ਼ਾਮਲ ਸੀਗੇ। ਪੁਲਿਸ ਨੇ ਉਹਨਾਂ ਦੇ ਉੱਤੇ ਕੋਈ ਪਰਚਾ ਜਿਹੜਾ ਜੀ ਉਹ ਦਰਜ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਗਿਰਜਾ ਘਰਾਂ ਦੇ ਸਕੂਲ ਦੇ ਵਿੱਚ ਆ ਕੇ ਜਿਹੜੀ ਜੀ ਉਹ ਗੁਰਸ਼ਾਗਰਦੀ ਜਿਹੜੀ ਉਹ ਕੀਤੀ ਗਈ ਸੀਗੀ। ਜਿਹੜੇ ਹਮਲਾਵਰ ਨੇ ਉਹਨਾਂ ਨੇ ਗਿਰਜਾ ਘਰਾਂ ਦੇ ਵਿੱਚ ਦੀਵੇ ਭੰਨੇ ਤੇ ਖਿੜਕੀਆਂ ਦੇ ਸ਼ੀਸ਼ੇ ਜਿਹੜੇ ਸੀਗੇ ਉਹ ਤੋੜੇ। ਪਾਦਰੀ ਜੋਸ ਦੇ ਉੱਤੇ ਹਿੰਦੂਆਂ ਨੂੰ ਜਿਹੜਾ ਜਬਰੀ ਈਸਾਈ ਬਣਾਉਣ ਦਾ ਦੋਸ਼ ਜਿਹੜਾ ਜੀ ਉਹ ਲਾਇਆ ਜਾ ਰਿਹਾ, ਜਿਹਦੇ ਕਰਕੇ ਇਹ ਉਹਨਾਂ ਨੇ ਕਿਹਾ ਕਿ ਇਹ ਗਿਰਜਾ ਘਰਾਂ ਦੇ ਉੱਤੇ ਉਹਨਾਂ ਨੇ ਹਮਲੇ ਜਿਹੜੇ ਨੇ ਉਹ ਕੀਤੇ ਨੇ। ਦੇਖੋ ਇਹਦੇ ਵਿੱਚ ਇੱਕ ਸਵਾਲ ਜਿਹੜਾ ਵੱਡਾ ਉਹ ਇਹ ਹੈ ਕਿ ਜਿਹੜਾ ਕ੍ਰਿਸਚਨ ਭਾਈਚਾਰੇ ਦੇ ਵੱਲੋਂ ਦੇ ਸਕੂਲ ਨੇ ਉਹ ਚਾਹੇ ਮੁਲਕ ਭਰ ਦੇ ਵਿੱਚ ਨੇ ਚਾਹੇ ਸੂਬਿਆਂ ਦੇ ਵਿੱਚ ਨੇ, ਉਹਨਾਂ ਦੇ ਵਿੱਚ ਨਾ ਜੀ ਇੱਕ ਹੋਰ ਲੱਗੀ ਹੁੰਦੀ ਆ ਆਪਣੇ ਬੱਚਿਆਂ ਨੂੰ ਜਿਹੜਾ ਦਾਖਲਾ ਦਿਵਾਉਣ ਦੇ ਵਾਸਤੇ। ਇਹ ਜਿਹੜੇ ਹਮਲਾ ਕਰਨ ਵਾਲੇ ਲੋਕ ਨੇ ਪਹਿਲਾਂ ਇਹਨਾਂ ਨੂੰ ਕਹੋ ਕਿ ਤੁਸੀਂ ਜਿਹੜੇ ਜੀ ਇਹ ਬੱਚੇ ਨੇ ਆਪਣੇ ਸਾਰੇ ਇਹਨਾਂ ਸਕੂਲਾਂ ਦੇ ਵਿੱਚ ਉਹ ਹਟਾ ਲਓ। ਇੱਕ ਸਿੰਗਲ ਬੰਦਾ ਵੀ ਨਹੀਂ ਹਟਾਊਗਾ। ਉਹਦਾ ਰੀਜ਼ਨ ਹੈ ਜੀ ਕਿ ਉੱਥੇ ਜਿਹੜੇ ਸਟ੍ਰਿਕਟ ਔਰ ਪੜ੍ਹਾਈ ਦਾ ਜਿਹੜਾ ਜੀ ਮਿਆਰ ਉਹ ਬਹੁਤ ਉੱਚਾ ਹੈ। ਇਸ ਕਰਕੇ ਜਦੋਂ ਉਹ ਸਕੂਲਾਂ 'ਚ ਬੱਚੇ ਪੜ੍ਹਾਉਣੇ ਨੇ ਉਦੋਂ ਤਾਂ ਭੱਜਦੇ ਨੇ ਉਹਨਾਂ ਦੇ ਸਕੂਲਾਂ ਵੱਲ ਨੂੰ ਜੀ। ਇਹ ਗਿਰਜਾ ਘਰਾਂ ਦੇ ਉੱਤੇ ਉਹਨਾਂ ਦੇ ਹਮਲੇ ਕਰਦੇ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਰਿਆਣੇ ਦੇ ਵਿੱਚ ਇੱਕ ਸਿਟੀ ਮੈਜਿਸਟ੍ਰੇਟ ਸੀਗਾ, ਉਸ ਨੂੰ ਮੁੜ ਕੇ ਸਟੈਨੋ ਬਣਾ ਦਿੱਤਾ ਗਿਆ। ਕੀ ਰਿਹਾ ਇਸ ਦੇ ਪਿੱਛੇ?
ਇਹਨਾਂ ਦੀ ਜਿਹੜਾ ਬੈਕ ਗੇਅਰ ਜਿਵੇਂ ਤੁਸੀਂ ਕਹਿ ਲਓ ਕਿ ਲੱਗ ਗਿਆ ਜੀ। ਜੀ ਕਾਂਗਰਸ ਸਰਕਾਰ ਦੇ ਵਿੱਚ ਸਟੈਨੋਗ੍ਰਾਫਰ ਤੋਂ HCS ਬਣਿਆ ਇੱਕ ਅਧਿਕਾਰੀ ਸੀਗਾ ਜੀ, ਸਾਂਘੀ ਦਾ ਵਰਿੰਦਰ ਹੁੱਡਾ ਇਹਦਾ ਨਾਮ ਸੀਗਾ ਜੀ। ਉਹਦੀ ਤਰੱਕੀ ਜਿਹੜੀ ਆ ਉਹ ਵਾਪਸ ਲੈ ਕੇ ਉਹਦੀ ਡਿਮੋਸ਼ਨ ਜਿਹੜੀ ਆ ਉਹ ਕਰ ਦਿੱਤੀ ਗਈ ਆ ਜੀ। ਇਸ ਸੰਬੰਧੀ ਸਰਕਾਰ ਨੇ ਹੁਕਮਾਂ ਦੀ ਕਾਪੀ ਜਿਹੜੀ ਆ ਜੀ ਉਹਦੇ ਘਰ ਦੇ ਬਾਹਰ ਚਿਪਕਾਈ ਆ। ਪੰਜਾਬੀ ਚ ਇਹਨੂੰ ਵੈਸੇ ਚਿਸ਼ਤੀ ਕਰਨਾ ਕਹਿੰਦੇ ਆ। ਚਿਸ਼ਤੀ ਜਿਹੜੀ ਹੈ ਉਹ ਕੀਤੀ ਗਈ ਆ, ਭਾਵ ਕਿ ਉਹਦੇ ਘਰ ਦੇ ਬਾਹਰ ਜਿਹੜੀ ਆ ਉਹ ਚਿਪਕਾਈ ਗਈ ਹੈ। ਸਾਬਕਾ ਸਿਟੀ ਮੈਜਿਸਟ੍ਰੇਟ ਸਰਕਾਰ ਦੇ ਹੁਕਮਾਂ ਦੇ ਖਿਲਾਫ ਸਟੇ ਲੈਣ ਦੀ ਕੋਸ਼ਿਸ਼ ਦੇ ਵਿੱਚ ਲੱਗਿਆ ਹੋਇਆ ਜੀ। ਝੱਜਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਛੁੱਟੀ ਹੋਣ ਦੇ ਬਾਵਜੂਦ ਤੁਸੀਂ ਇਹ ਕਹਿ ਲਓ ਕਿ ਇਹਨੂੰ ਨੱਥ ਪਾਉਣ ਦੇ ਵਾਸਤੇ ਜਾਂ ਇਹ ਫੈਸਲਾ ਜਿਹੜਾ ਸੀਗਾ ਉਹ ਸਖਤੀ ਦੇ ਨਾਲ ਲਾਗੂ ਕਰਾਉਣ ਦੇ ਵਾਸਤੇ ਛੁੱਟੀ ਵਾਲੇ ਦਿਨ ਵੀ ਜਿਹੜਾ ਸੀਗਾ ਇਹ ਸਾਰਾ ਕੰਮ ਜਿਹੜਾ ਉਹ ਕੀਤਾ ਗਿਆ। ਤਹਿਸੀਲਦਾਰ ਦਫ਼ਤਰ ਤੋਂ ਇੱਕ ਕਰਮਚਾਰੀ ਜਿਹੜਾ ਸੀਗਾ ਜੀ ਉਹ ਆਫਿਸਰ ਕਾਲੋਨੀ ਦੇ ਵਿੱਚ ਬਣਿਆ ਜਿਹੜਾ ਵਰਿੰਦਰ ਹੁੱਡਾ ਦੀ ਰਿਹਾਇਸ਼ ਦੇ ਉੱਤੇ ਪਹੁੰਚਿਆ। ਉੱਥੇ ਵਰਿੰਦਰ ਹੁੱਡਾ ਤਾਂ ਮਿਲਿਆ ਨਹੀਂ ਗਿਆ। ਜਦੋਂ ਉਹਦੇ ਮੁੰਡੇ ਨੇ ਹੁਕਮ ਜਿਹੜੇ ਉਹ ਲੈਣ ਤੋਂ ਨਾ ਕਰਤੇ, ਜਦੋਂ ਹੁਕਮ ਲੈਣ ਤੋਂ ਨਾ ਕੀਤੇ ਤੇ ਉਹਦੇ ਘਰ ਦੇ ਬਾਹਰ ਜਿਹੜੇ ਸੀਗੇ ਇਹ ਚਿਪਕਾ ਦਿੱਤੇ ਗਏ ਜੀ। ਇਹਨਾਂ ਹੁਕਮਾਂ ਨੂੰ ਰੋਹਤਕ ਤੇ DC ਤੇ ਰਵਾੜੀ ਦੇ DC ਰਾਹੀਂ ਜਿਹੜੇ ਉਹਨੇ ਐਡਰੈਸ ਦਿੱਤੇ ਸੀ ਉਹਦੇ ਉੱਤੇ ਵੀ ਜਿਹੜਾ ਉਹ ਭੇਜਿਆ ਗਿਆ। ਜਿਹੜਾ ਵਰਿੰਦਰ ਹੁੱਡਾ ਸੀਗਾ ਉਹਨੂੰ HCS ਨਿਯਮਾਂ ਦੇ ਸੈਕਸ਼ਨ 23 ਦੇ ਤਹਿਤ ਡਿਮੋਟ ਜਿਹੜਾ ਜੀ ਉਹ ਕੀਤਾ ਗਿਆ। ਇਹ ਸੈਕਸ਼ਨ ਉਸ ਹਾਲਤ ਦੇ ਵਿੱਚ ਲੱਗਦੀ ਹੈ ਜੀ ਜਦੋਂ ਕਿਸੇ ਨੇ ਵਿਦਿਅਕ ਯੋਗਤਾ ਦੇ ਵਿੱਚ ਕੋਈ ਗੜਬੜੀ ਜਿਹੜੀ ਆ ਉਹ ਕੀਤੀ ਹੋਵੇ। ਕਿਤੇ ਨਾ ਕਿਤੇ ਉਹਨੇ ਗੜਬੜੀ ਜਿਹੜੀ ਆ ਜੀ ਉਹ ਕੀਤੀ ਆ। ਉਹਨਾਂ ਦਾ ਅੰਨਾ ਵੰਡੇ ਸੀਰ ਨਹੀਂ ਮੁੜ ਆਪਣਿਆਂ ਨੂੰ, ਏਦਾਂ ਹੀ ਸਾਖੀਆਂ ਜਿਹੜੀਆਂ ਉਹ ਹੁੰਦੀਆਂ ਨੇ ਜੀ। ਪਰ ਡਿਮੋਸ਼ਨ ਵਾਲੇ ਕੇਸ ਜਿਹੜੇ ਉਹ ਬਹੁਤ ਘੱਟ ਨੇ। ਅਕਸਰ ਇਹ ਲੋਕ ਜਦੋਂ ਕਿਸੇ ਤਰੱਕੀ ਲੈ ਕੇ ਕਿਸੇ ਜਗ੍ਹਾ ਉੱਤੇ ਬਹਿ ਜਾਂਦੇ ਨੇ ਮੁੜ ਕੇ ਉਹਨਾਂ ਨੂੰ ਡਿਮੋਟ ਕਰਨਾ ਬੜਾ ਔਖਾ ਹੁੰਦਾ ਜੀ। ਇਹ ਆਪਣੇ ਆਪ ਦੇ ਵਿੱਚ ਥੋੜਾ ਡਿਫਰੈਂਟ ਕੇਸ ਹੈ ਜੀ। ਬਿਲਕੁਲ ਜੀ, ਹਿਲਦੇ ਕਿੱਥੇ ਨੇ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅੰਨਾ ਹਜ਼ਾਰੇ ਕਹਿ ਰਹੇ ਨੇ ਵੀ ਉਹਨਾਂ ਨੂੰ ਬਾਰ-ਬਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ। ਅੰਨਾ ਹਜ਼ਾਰੇ ਜਿਹੜੀ ਇਸ ਵੇਲੇ ਪੰਜਾਬ ਆਏ ਨੇ ਜੀ। ਅੱਜ ਉਹ ਪੰਜਾਬ ਦੇ ਵਿੱਚ ਨੇ। ਉਹਨਾਂ ਨੇ ਖਟਕੜ ਕਲਾਂ ਵੀ ਜਾਣਾ ਔਰ ਜਿਹੜੀ ਕੱਲ ਹੈ ਇੱਕ ਰੈਲੀ ਉਹਨਾਂ ਨੇ ਕਿਸਾਨਾਂ ਨੂੰ ਜਿਹੜੀ ਯੂਨਾਈਟ ਕਰਨ ਦੇ ਵਾਸਤੇ ਕੱਢਣੀ ਹੈ ਜੀ। ਲੈਂਡ ਬਿੱਲ ਦੇ ਸਬੰਧ ਦੇ ਵਿੱਚ ਦੇਸ਼ ਵਿਆਪੀ ਅੰਦੋਲਨ ਛੇੜਨ ਵਾਲੇ ਜਿਹੜੇ ਗਾਂਧੀਵਾਦੀ ਆਗੂ ਅੰਨਾ ਹਜ਼ਾਰੇ ਨੇ ਉਹਨਾਂ ਨੂੰ ਕੈਨੇਡਾ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਜਿਹੜੀਆਂ ਉਹ ਮਿਲ ਰਹੀਆਂ ਨੇ। ਉਹਨਾਂ ਨੇ ਇਹਦਾ ਖੁਲਾਸਾ ਜਿਹੜਾ ਇੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਫੇਰ ਇੱਕ ਵਾਰੀ ਉਹਨਾਂ ਨੇ ਕੀਤਾ। ਹਾਲਾਂਕਿ ਇਹਦੇ ਉੱਤੇ ਉਹਨਾਂ ਨੇ ਕਦੀ ਜਵਾਬ ਜਿਹੜਾ ਉਹ ਨਹੀਂ ਸੀ ਦਿੱਤਾ ਜੀ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਹੈ ਕਿ ਉਹ ਧਮਕੀਆਂ ਤੋਂ ਨਹੀਂ ਡਰਦੇ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਵੀ ਧਮਕੀਆਂ ਜਿਹੜੀਆਂ ਮਿਲਦੀਆਂ ਰਹੀਆਂ ਤੇ ਹੁਣ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਜਿਹੜੀਆਂ ਉਹ ਮਿਲ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਉਹ ਸੈਂਟਰ ਦੀ ਸਰਕਾਰ ਨੂੰ 4 ਵਾਰੀ ਚਿੱਠੀ ਜਿਹੜੀ ਉਹ ਲਿਖ ਚੁੱਕੇ ਨੇ ਕਿ ਉਹਨਾਂ ਨੂੰ ਦਿੱਤੀ ਹੋਈ ਸਿਕਿਉਰਿਟੀ ਜਿਹੜੀ ਆ ਵਾਪਸ ਲੈ ਲਈ ਜਾਵੇ, ਪਰ ਸਰਕਾਰ ਜਿਹੜੀ ਆ ਉਹ ਏਦਾਂ ਨਹੀਂ ਕਰ ਰਹੀ। ਅੰਨਾ ਹਜ਼ਾਰੇ ਨੂੰ ਜਿਹੜਾ ਜੀ ਧਮਕੀ ਦੇ ਬਾਰੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੁਲਿਸ ਨੂੰ ਸੂਚਿਤ ਜਿਹੜਾ ਉਹ ਕੀਤਾ ਗਿਆ। ਉਹਨਾਂ ਕਿਹਾ 68 ਸਾਲ ਹੋ ਗਏ ਆ ਦੇਸ਼ ਨੂੰ ਆਜ਼ਾਦ ਹੋਇਆ, ਕਿਸੇ ਵੀ ਕੇਂਦਰ ਸਰਕਾਰ ਨੇ ਪੂਰੇ ਦੇਸ਼ ਦੀ ਜ਼ਮੀਨ ਦਾ ਸਰਵੇਖਣ ਨਹੀਂ ਕਰਵਾਇਆ ਕਿ ਕਿਹੜੀ ਜ਼ਮੀਨ ਵਾਹੀ ਵਾਲੀ ਹੈ ਤੇ ਕਿਹੜੀ ਬੰਜਰ ਜ਼ਮੀਨ ਹੈ। ਉਹਨਾਂ ਨੇ ਕਿਹਾ ਕਿ ਜੇ ਇਹ ਸਰਵੇ ਹੁੰਦਾ ਤਾਂ ਇਹ ਤੈਅ ਹੋ ਜਾਣਾ ਸੀਗਾ ਕਿ ਕਿਹੜੀ ਕਿਹੜੀ ਜ਼ਮੀਨ ਜਿਹੜੀ ਉਹ ਅਕਵਾਇਰ ਕਰਨੀ ਹੈ, ਕਿਹੜੀ ਨਹੀਂ ਕਰਨੀ। ਉਹਨਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੇ ਨਾ ਹੀ ਸੂਬੇ ਦੀਆਂ ਸਰਕਾਰਾਂ ਨੇ ਖੇਤੀ ਕਮਿਸ਼ਨ ਬਣਾਏ ਨੇ ਜਿਹੜੇ ਕਿਸਾਨਾਂ ਦੀ ਭਲਾਈ ਤੇ ਹੋਰ ਸਕੀਮਾਂ ਜਿਹੜੀਆਂ ਨੇ ਉਹ ਬਣਾ ਸਕਣ। ਜਿਹੜੇ ਮਨ ਕੀ ਬਾਤ ਦੇ ਵਿੱਚ ਨਰਿੰਦਰ ਮੋਦੀ ਹੋਰਾਂ ਨੇ ਗੱਲ ਕਹੀ ਆ ਉਹਦੇ ਉੱਤੇ ਟਿੱਪਣੀ ਕਰਦਿਆਂ ਉਹਨਾਂ ਨੇ ਕਿਹਾ ਕਿ ਜਿਹੜੇ ਰੰਗ ਦੀ ਕੋਈ ਐਨਕ ਲਾ ਲੈਂਦਾ ਉਹਨੂੰ ਦੁਨੀਆ ਉਸੇ ਰੰਗ ਦੀ ਜਿਹੜੀ ਆ ਜੀ ਉਹ ਦਿਸਣ ਲੱਗ ਪੈਂਦੀ ਹੈ ਜੀ। ਤੇ ਅਗਲੀ ਗੱਲ ਕਰਦੇ ਹਾਂ, ਕਾਂਗਰਸ ਦੇ ਲਈ ਜਿਹੜੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਇਹ ਇੱਕੋ ਸਟੇਜ ਤੇ ਇਕੱਠੇ ਹੋਣਗੇ ਸਾਲ ਤੋਂ ਵੀ ਵੱਧ ਦੇ ਵਕਫੇ ਤੋਂ ਬਾਅਦ। ਇਹ ਸਿਮਰ ਪ੍ਰਤਾਪ ਸਿੰਘ ਬਰਨਾਲਾ ਜਿਹੜੇ ਕਿ ਸੁਰਜੀਤ ਸਿੰਘ ਬਰਨਾਲਾ ਹੋਰਾਂ ਦੇ ਪੋਤਰੇ ਨੇ, ਉਹਨਾਂ ਨੂੰ ਕਾਂਗਰਸ ਨੇ ਜਿਹੜੀ ਇਹਦੀ ਟਿਕਟ ਦਿੱਤੀ ਆ। ਤੋਂ ਇਹ ਮੰਚ ਬਣ ਰਿਹਾ ਜੀ ਧੂਰੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਹੋਰੀ ਜਿਹੜੇ ਨੇ ਉਹ ਇੱਕੋ ਜਗ੍ਹਾ ਦੇ ਉੱਤੇ ਇਕੱਠੇ ਅੱਜ ਜਿਹੜੇ ਉਹ ਹੋਣਗੇ ਕਾਫੀ ਦੇਰ ਤੋਂ ਬਾਅਦ, ਸਾਲ ਤੋਂ ਬਾਅਦ ਤਕਰੀਬਨ ਜੀ। ਜਿਹੜੇ ਪੰਜਾਬ ਮਾਮਲਿਆਂ ਦੇ ਬਾਰੇ ਇੰਚਾਰਜ ਨੇ ਜੀ ਸ਼ਕੀਲ ਅਹਿਮਦ ਉਹ ਹੋਣਗੇ। ਕੈਪਟਨ ਅਮਰਿੰਦਰ ਸਿੰਘ ਹੋਰੀ ਇੱਕ ਤਾਂ ਕਾਂਗਰਸ ਵਜੋਂ ਹੋਣਗੇ, ਉਹ ਇੱਥੋਂ ਬਚ ਸਕਦੇ ਸਨ, ਪਰ ਸੁਰਜੀਤ ਸਿੰਘ ਬਰਨਾਲਾ ਹੋਰਾਂ ਦੇ ਨਾਲ ਉਹਨਾਂ ਦੇ ਪੁਰਾਣੇ ਸਬੰਧ ਨੇ ਜੀ। ਉਹ ਉਹਨਾਂ ਦੀ ਸੁਰਜੀਤ ਸਿੰਘ ਬਰਨਾਲਾ ਹੋਰਾਂ ਦੀ ਸਰਕਾਰ ਦੇ ਵਿੱਚ ਮੰਤਰੀ ਵੀ ਰਹੇ ਨੇ, ਇਸ ਕਰਕੇ ਉਸ ਪਰਿਵਾਰ ਦੇ ਨਾਲ ਸਬੰਧ ਨੇ। ਸ਼ਾਇਦ ਹੋ ਸਕਦਾ ਜੀ ਉਹ ਇੱਥੋਂ ਭੱਜ ਨਹੀਂ ਸਕਣਗੇ ਇਸ ਜਗ੍ਹਾ ਤੋਂ, ਭਾਵ ਕਿ ਧੂਰੀ ਤੋਂ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਤਾਂ ਉੱਥੇ ਜਿਹੜਾ ਜੀ ਉਹ ਸ਼ਾਮਲ ਹੋਣਾ ਹੀ ਹੈ। ਸੋ ਦੇਖਦੇ ਹਾਂ ਜੀ ਜਦੋਂ ਇਹ ਦੋਨੋਂ ਸਟੇਜ ਦੇ ਉੱਤੇ ਆਉਂਦੇ ਨੇ, ਕਿਉਂਕਿ ਜਦੋਂ ਪਿਛਲੀ ਵਾਰੀ ਇੱਥੇ ਆਏ ਸਨ ਰਾਹੁਲ ਗਾਂਧੀ ਹੋਰੀ ਉਦੋਂ ਸਟੇਜ ਦੇ ਉੱਤੇ ਇਕੱਠੇ ਹੋਏ ਸਨ ਸੰਗਰੂਰ ਦੇ ਵਿੱਚ।
ਔਰ ਉਹ ਇੱਕ ਦੂਜੇ ਦੇ ਵੱਲ ਜਿਹੜਾ ਜੀ ਉਹ ਟੇਢਾ ਮੂੰਹ ਕਰਕੇ ਬੈਠੇ ਰਹੇ ਸਨ। ਇੱਕ ਦੂਜੇ ਨਾਲ ਸ਼ੇਕ ਹੈਂਡ ਵੀ ਜਿਹੜਾ ਸੀ ਉਹ ਉਹਨਾਂ ਨੇ ਨਹੀਂ ਸੀ ਕੀਤਾ। ਜੀ ਅੱਜ ਫੇਰ ਦੇਖਦੇ ਹਾਂ ਜੀ, ਕਿਉਂਕਿ ਸਾਲ ਦੇ ਦੌਰਾਨ ਕਾਫੀ ਕੁਝ ਨਵਾਂ ਹੋ ਚੁੱਕਿਆ ਹੋਇਆ। ਇੱਕ ਦੂਜੇ ਦੇ ਉੱਤੇ ਇਲਜ਼ਾਮਬਾਜ਼ੀ ਜਿਹੜੀ ਹੈ ਜੀ ਵਾਹਵਾ ਖੁੱਲ ਕੇ ਦੋਵੇਂ ਜਿਹੜੇ ਉਹ ਕਰ ਚੁੱਕੇ ਨੇ। ਅੱਜ ਸਟੇਜ ਦੇ ਉੱਤੇ ਜਦੋਂ ਇਕੱਠੇ ਹੋਣਗੇ ਦੇਖਦੇ ਆ ਜੀ ਕਿ ਸਿਰਫ ਲੋਕ ਦਿਖਾਵੇ ਦੇ ਵਾਸਤੇ ਹੀ ਉਹ ਇੱਕ ਦੂਜੇ ਨੂੰ ਬੁਲਾਉਂਦੇ ਨੇ ਜਾਂ ਨਹੀਂ। ਜੀ ਬਿਲਕੁਲ। ਤਾਂ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ। ਤੇ ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸ ਦਈਏ ਵੀ ਬੁੱਧਵਾਰ ਨੂੰ ਇਹ ਜਿਹੜਾ ਪ੍ਰੋਗਰਾਮ ਆ ਤਕਰੀਬਨ ਅੱਧਾ ਘੰਟਾ ਪਹਿਲੋਂ ਜਿਹੜਾ ਆ ਉਹ ਚੱਲੇਗਾ। ਤੇ ਨਾਲ ਹੀ ਦੱਸ ਦਈਏ ਵੀ ਬੁੱਧਵਾਰ ਦੀ ਰਾਤ ਨੂੰ ਜਿਹੜਾ ਆ ਇੰਡੀਆ ਤੇ ਆਸਟ੍ਰੇਲੀਆ ਦੇ ਦਰਮਿਆਨ ਸੈਮੀਫਾਈਨਲ ਮੈਚ ਦਾ ਜਿਹੜਾ ਸਿੱਧਾ ਪ੍ਰਸਾਰਣ ਆ, ਕਮੈਂਟਰੀ ਆ ਪੰਜਾਬੀ ਦੇ ਵਿੱਚ, ਉਹ ਤੁਹਾਡੇ ਲਈ ਪੰਜਾਬੀ ਰੇਡੀਓ USA ਦੇ ਉੱਤੇ ਪੇਸ਼ ਕੀਤੀ ਜਾਵੇਗੀ। ਤੇ ਬਲਤੇਜ ਪੰਨੂ ਜੀ, ਜਾਣ ਦਾ ਵੇਲਾ ਹੋ ਗਿਆ, ਪਰ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਮਾੜੀ ਕੀਤੀ ਤੂੰ ਮਾਨ ਭਗਵੰਤ ਬੱਚਾ, ਲਿਆ ਬੀਵੀ ਤੋਂ ਤੂੰ ਤਲਾਕ ਕਾਤੋਂ। ਜੀ, ਮਾੜੀ ਕੀਤੀ ਤੂੰ ਮਾਨ ਭਗਵੰਤ ਬੱਚਾ, ਲਿਆ ਬੀਵੀ ਤੋਂ ਤੂੰ ਤਲਾਕ ਕਾਤੋਂ, ਸੇਵਾ ਲੋਕਾਂ ਦੀ ਕਾਕਾ ਤੂੰ ਕਰੀ ਜਾਂਦਾ, ਸੇਵਾ ਕਰਨ ਨੂੰ ਛੱਡਣਾ ਸਾਥ ਕਾਤੋਂ। ਜੀ, ਜਿਸ ਦੇ ਨਾਲੋਂ ਹਨ ਗਏ ਸੰਬੰਧ ਤੋੜੇ, ਘੱਟ ਉਸ ਨੇ ਛਾਣੀ ਹੈ ਖਾਕ ਕਾਤੋਂ, ਤੁਸਾਂ ਦੋਵਾਂ ਦੀ ਪੁੱਤ ਜੇ ਨਿਭੀ ਨਹੀਂ ਕੀਤੀ, ਦੋਵਾਂ ਨੇ ਦੁਖੀ ਜਵਾਕ ਕਾਤੋਂ। ਜੀ, ਲੀਡਰ ਲੋਕਾਂ ਨੂੰ ਪੁੱਤਰ ਦੀ ਸੇਧ ਦਿੰਦਾ, ਕੀਤੀ ਸੇਧੋਂ ਇਹ ਸਖਣੀ ਗੱਲ ਕਾਤੋਂ। ਲੀਡਰ ਲੋਕਾਂ ਨੂੰ ਪੁੱਤਰ ਦੀ ਸੇਧ ਦਿੰਦਾ, ਕੀਤੀ ਸੇਧੋਂ ਇਹ ਸਖਣੀ ਗੱਲ ਕਾਤੋਂ। ਪੜ੍ਹੇ ਲਿਖੇ ਸੀ ਤੁਸੀਂ ਤਾਂ ਅਕਲ ਵਾਲੇ, ਸਕੇ ਕਦ ਨਹੀਂ ਗੱਲ ਦਾ ਹੱਲ ਕਾਤੋਂ। ਜੀ ਬਿਲਕੁਲ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਆ ਕੇ ਖਬਰਾਂ ਦੇ ਪਿੱਛੇ ਕੀ ਛਿਪਿਆ ਉਹ ਸਾਡੇ ਤੇ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ। ਬਹੁਤ ਬਹੁਤ ਧੰਨਵਾਦ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ ਜੀ। ਸਤਿ ਸ਼੍ਰੀ ਅਕਾਲ। ਸੋ ਤੁਸੀਂ ਸੁਣ ਰਹੇ ਸੀ ਜੀ ਆਪਾਂ ਅੱਜ ਦਾ ਇਹ ਪ੍ਰੋਗਰਾਮ, ਤੇ ਇੱਥੇ ਹੀ ਜਿਹੜਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੁੰਦਾ ਆ। ਅਗਲੇ ਬੁਲੇਟਿਨ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।